ਪਤਾ ਲੱਗਿਆ ਤੁਹਾਡਾ ਇੱਕ ਭਰਾ ਵੀ ਉੱਥੇ ਰਹਿ ਗਿਆ ਸੀ, ਉਹ ਕਿਸ ਤਰ੍ਹਾਂ ਰਹਿ ਗਿਆ? ਉਹ ਤਾਂ ਮੇਰੇ ਹੱਥੋਂ ਛੁੱਟਿਆ ਹੈ। ਤੁਸੀਂ ਫੜਿਆ ਸੀ ਉਹਦਾ? ਮੇਰਾ ਹੱਥ ਫੜਿਆ ਹੋਇਆ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਤਾਜ ਸਿੰਘ। ਤਾਜ ਸਿੰਘ। ਹਾਂ। ਅੱਛਾ, ਉਹ ਕਿੰਨੇ ਸਾਲਾਂ ਦਾ ਸੀ ਉਸ ਵੇਲੇ? ਉਹ 9 ਸਾਲਾਂ ਦਾ ਸੀ। ਅੱਛਾ, 9 ਸਾਲਾਂ ਦਾ ਸੀ। ਤੁਸੀਂ ਜਦੋਂ ਗੱਡੀ 'ਚ ਚੜ੍ਹਨ ਲੱਗੇ ਉਹਦਾ ਹੱਥ ਛੁੱਟ ਗਿਆ? ਜਦੋਂ ਪਿੰਡ ਸ਼ਹਿਰ 'ਚੋਂ ਨਿਕਲਣ ਲੱਗੇ ਹੱਥ ਛੁੱਟਿਆ। ਅੱਛਾ, ਉਸ ਵੇਲੇ ਹੱਥ ਛੱਡਿਆ ਸੀ। ਫਿਰ ਰੋਂਦਾ ਕਹਾਂਦਾ ਕਿਤੇ ਇਹਨੇ ਹਿੰਦੂਆਂ ਬਾਹਮਣਾਂ ਦੇ ਘਰ ਵੜ ਗਿਆ ਜਾ ਕੇ। ਅੱਛਾ, ਉਹਨਾਂ ਨੇ ਘਰ ਰੱਖ ਲਿਆ। ਤੁਹਾਡੇ ਘਰ ਦੇ ਉੱਥੇ ਜੀ ਮਰੇ ਨੇ? ਸਾਡੇ ਘਰ ਦੇ ਜੀ ਤੈਨੂੰ ਦੱਸਿਆ ਤਾਂ ਵੀ 2 ਚਾਚੇ ਮੇਰੇ, ਇੱਕ ਚਾਚੀ, ਇੱਕ ਦਾਦੀ ਮੇਰੀ ਜ਼ਖਮੀ ਹੋਈ ਹੈ। ਅੱਛਾ। ਇੱਕ ਮੇਰਾ ਚਾਚੇ ਦਾ ਪੁੱਤ ਇੱਥੋਂ ਪੱਟ ਕੱਟਿਆ ਗਿਆ ਤਲਵਾਰ ਨਾਲ। ਮੇਰਾ ਚਾਚਾ ਸ਼ਹੀਦ ਕਰਿਆ ਨਾ, ਉਹਦੇ ਮੋਢੇ ਪਰ ਬੈਠਾ था। ਕੋਈ ਤਸਵੀਰ ਆਈ ਉਹਨਾਂ ਦੀ? ਕੋਈ ਤਸਵੀਰ ਨਹੀਂ ਆਈ ਕਿ ਤੁਸੀਂ ਦੇਖ ਸਕੋ ਕਿ ਇਹ ਸੀ ਤੁਹਾਡਾ ਭਰਾ? ਨਹੀਂ, ਕੋਈ ਤਸਵੀਰ ਨਹੀਂ ਆਈ। ਫਿਰ ਮੈਨੂੰ ਕਹਿੰਦੇ ਰਹੇ ਬੋਲੇ ਕਿ ਜੇ ਤੂੰ ਚਲਾ ਜਾਵੇਂ ਉਹਨੂੰ ਪਛਾਣ ਲੇਗਾ। ਮੈਂ ਆਖਿਆ ਜੇ ਜਿਉਂਦਾ ਆਇਆ ਤਾਂ ਮੈਂ ਉਹਨੂੰ ਪਛਾਣ ਲਵਾਂ। ਅੱਛਾ। ਕਹਿੰਦਾ ਕਿਵੇਂ ਪਛਾਣ ਲੇਗਾ? ਮੈਂ ਆਖਿਆ ਚਾਹੇ 9 ਸਾਲ ਦਾ ਥਾ ਉਹ, ਉਹਦਾ ਇੱਕ ਨਿਸ਼ਾਨ ਹੈ। ਕੀ ਨਿਸ਼ਾਨ ਸੀ ਉਹਦਾ? ਇੱਕ ਸਾਡੇ ਗੁਆਂਢੀ ਥਾ ਹਕੀਮ, ਉਹਨੂੰ ਨੌਬਤ ਹਕੀਮ ਕਹਿੰਦੇ थे। ਅੱਛਾ। ਬਾਹਮਣ ਸਾਹਿਬ। ਤੇ ਰਾਤ ਉਹਨੂੰ ਖਤ ਪਾਏ ਹੈ ਚਾਚੇ ਮੇਰੇ ਨੇ। ਬੋਲੇ ਕੋਈ ਪਤਾ ਨਹੀਂ। ਉਹਨੇ ਵੀ ਗੌਰ ਨਹੀਂ ਕੀਤੀ। ਅੱਛਾ, ਉਹਨੇ ਜਵਾਬ ਦਿੱਤਾ ਸੀ? ਉਹ ਜਵਾਬ ਦਿਆ ਉਹਨੇ ਵੀ ਇੱਥੇ ਕੋਈ ਨਹੀਂ ਹੈ। ਉਹਨਾਂ ਬਾਹਮਣਾਂ ਨੇ ਜਿਹੜੇ ਰਹਿ ਗਏ ਨਾ, ਉਹਨਾਂ ਨੇ ਹਿੰਦੂ ਨਹੀਂ ਕਰਿਆ ਕੋਈ ਵੀ, ਉਹ ਮੁਸਲਮਾਨ ਹੀ ਰਹੇ। ਭਰਾ ਤੁਹਾਡਾ? ਤੇ ਤੁਹਾਡੀ ਕੋਈ ਗੱਲਬਾਤ ਹੋਈ ਸੀ ਉਹਨਾਂ ਨਾਲ? ਨਹੀਂ, ਕੋਈ ਨਹੀਂ। ਸਾਡੀ ਗੱਲਬਾਤ ਅਸੀਂ ਤਾਂ ਤੜਫਦੇ ਰਹੇ ਹਾਂ। ਸਾਡੀ ਤਾਂ ਮਾਂ ਮਰ ਗਈ ਤੜਫਦੀ। ਅੱਛਾ। ਸਾਡੀ ਗੱਲਬਾਤ ਹੀ ਨਹੀਂ ਹੋਈ। ਕੋਈ ਮੁੜ ਕੇ ਪਿੱਛੇ ਨਹੀਂ ਗਿਆ ਸੀ ਪਿੰਡ 'ਚ ਕਿ ਮੈਂ ਕੋਈ ਲੱਭ ਕੇ ਲਿਆਵਾਂ ਤੁਹਾਡੇ ਵਾਲਦ ਸਾਹਿਬ? ਕੋਈ ਵੀ ਨਹੀਂ ਗਿਆ। ਸਾਡਾ ਵਾਲਦ ਸਾਹਿਬ ਪਹਿਲਾਂ ਹੀ ਫੌਤ ਹੋ ਗਿਆ। 47 ਤੋਂ? 47 ਤੋਂ, ਪਾਕਿਸਤਾਨ ਬਣਨ ਤੋਂ। ਚਾਚੇ ਉੱਥੇ ਸ਼ਹੀਦ ਹੋ ਗਏ? ਚਾਚੇ ਉੱਥੇ ਸ਼ਹੀਦ ਹੋ ਗਏ। ਜਾਣਾ ਕਿੰਨੇ ਸੀ? 2 ਚਾਚੇ ਮੇਰੇ ਬਹਾਦਰਗੜ੍ਹ ਦੇ ਕਿਲੇ 'ਚ ਕੈਦ ਥੇ। ਤੁਹਾਡੇ ਚਾਚੇ? ਕਰਾਲੀ ਜਿਹਦੇ ਦਰਮਿਆਨ ਹੈ ਜਾਂਦੇ, ਉੱਥੇ ਸਾਡੇ ਤੇ ਹਮਲਾ ਹੋਇਆ। ਕਰਾਲੀ ਦੇ ਵਿੱਚ? ਸੜਕ ਦੇ ਉੱਤੇ। ਅੱਛਾ। ਉੱਥੇ ਸਾਡੇ ਤੇ ਹਮਲਾ ਹੋਇਆ। ਹਫ਼ਤੇ ਦਾ ਦਿਨ ਹੈ। ਇੱਥੋਂ ਬਦਲੀ ਉੱਠੀ ਹੈ। ਅੱਛਾ। ਐਡਾ ਐਡਾ ਕਣਾ ਤੇ ਠੰਡੀ ਹਵਾ। ਅੱਛਾ। ਤੇ ਬਾਰਿਸ਼ ਪੈਣੀ ਸ਼ੁਰੂ ਹੋ ਗਈ ਹੈ। ਸਿੱਖਾਂ ਨੇ ਹਮਲਾ ਕਰ ਲਿਆ। ਅੱਛਾ। ਸਿੱਖਾਂ ਨੂੰ ਫਿਰ ਜਿਸ ਵੇਲੇ ਐਡਾ ਐਡਾ ਕਣਾ ਪਿਆ, ਉਹਨਾਂ ਨੂੰ ਤਾਂ ਐ ਜਿਵੇਂ ਗੋਲੀ ਲੱਗ ਰਹੀ ਹੈ। ਅੱਛਾ। ਕੋਈ ਜਿਹੜੇ ਸ਼ਹੀਦ ਹੋਏ ਬੱਚੇ ਵੀ, ਕੋਈ ਬੱਚੀਆਂ ਵੀ ਸਮਝੋ ਸ਼ਹੀਦ ਹੋਈਆਂ ਉੱਥੇ। ਹਾਂ, ਫਿਰ ਜਾਨਾਂ ਨੂੰ ਉਹਨਾਂ ਨੂੰ ਆਪਣੀ ਪਏ। ਰਾਜਪੂਤ ਰਹਿੰਦੇ ਸੀ, ਉਹਨਾਂ ਨਾਲ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ ਮੁਸਲਮਾਨ ਰਾਜਪੂਤਾਂ ਦਾ? ਉਹਨਾਂ ਦਾ ਸਾਡਾ ਜਿਸ ਵੇਲੇ ਉਜਾੜਾ ਪਿਆ ਹੈ ਨਾ, ਉਹਨਾਂ ਦੇ ਘਰ ਬੱਚੇ ਵੀ ਚਲੇ ਗਏ ਹਨ। ਉਹਨਾਂ ਨੇ ਬੱਚੇ ਮਹਿਫੂਜ਼ ਰੱਖੇ। अस्सलाम वालेकुम, सत श्री अकाल, आदाब दोस्तों। ਅੱਜ ਦੀ ਕਹਾਣੀ ਰਾਜਪੂਤ ਬਰਾਦਰੀ ਦੇ ਇੱਕ ਬਜ਼ੁਰਗਾਂ ਦੀ ਕਹਾਣੀ ਹੈ, ਜਿਨ੍ਹਾਂ ਨੇ 47 ਨੂੰ ਆਪਣੇ ਪਿੰਡੇ ਉੱਤੇ ਹੰਡਾਇਆ ਤੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਤਾਇਆ ਜੀ ਨੂੰ, ਆਪਣੇ ਚਾਚਾ ਜੀ ਨੂੰ ਕਤਲ ਹੁੰਦਿਆਂ ਦੇਖਿਆ। 47 ਦੀ ਉਸ ਵੰਡ ਨੇ ਜਿੱਥੇ ਕਈ ਘਰ ਉਜਾੜੇ, ਉੱਥੇ ਹੀ ਇਹਨਾਂ ਦਾ ਘਰ ਵੀ ਉਜਾੜਿਆ। ਇਹਨਾਂ ਦਾ ਛੋਟਾ ਵੀਰ ਜਿਹੜਾ 9 ਸਾਲ ਦਾ ਸੀ, ਬਜ਼ੁਰਗਾਂ ਦੇ ਨਾਲ ਜਦੋਂ ਆਪਣੇ ਸ਼ਹਿਰ ਤੋਂ ਨਿਕਲਿਆ ਤੇ ਕਿਸ ਤਰ੍ਹਾਂ ਉਹਦਾ ਹੱਥ ਆਪਣੇ ਭਰਾ ਦੇ ਹੱਥ ਤੋਂ ਛੁੱਟ ਜਾਂਦਾ। ਤੇ ਅੱਜ 76 ਸਾਲ ਹੋ ਗਏ, ਦੋਨੇ ਭਰਾ ਕਦੀ ਮਿਲ ਨਹੀਂ ਸਕੇ। ਇੰਨਾ ਪਤਾ ਚੱਲਿਆ ਕਿ ਇਹਨਾਂ ਦਾ ਭਰਾ ਉੱਥੇ ਇੱਕ ਹਿੰਦੂ ਦੇ ਘਰ ਰਹਿੰਦਾ ਰਿਹਾ ਤੇ ਉਸ ਤੋਂ ਬਾਅਦ ਉਹਦੀ ਸ਼ਾਦੀ ਵੀ ਹੋਈ ਹੈ, ਉਹਦੇ ਬੱਚੇ ਵੀ ਨੇ। ਸਾਡੀ ਇਹੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਉਸ ਪਿੰਡ ਜਿਸ ਦਾ ਨਾਮ ਮਰਿੰਡਾ ਬਾਗਾਂਵਾਲਾ ਸੀ, ਉਸ ਤੱਕ ਇਹ ਪਹੁੰਚੇ ਤੇ ਬਜ਼ੁਰਗਾਂ ਦਾ ਖਾਨਦਾਨ ਇਹਨਾਂ ਨੂੰ ਮਿਲ ਜੇ ਤੇ ਆਪਸ 'ਚ ਇਹਨਾਂ ਦੀ ਗੱਲ ਹੋ ਜਾਏ। ਆਓ ਹੁਣ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਗੱਲਬਾਤ। ਸਲਾਮ ਵਾਲੇਕਮ। ਵਾਲੇਕਮ ਸਲਾਮ। ਕੀ ਹਾਲ ਚਾਲ ਹੈ ਬਾਬਾ ਜੀ? ਚੰਗੇ ਹਾਲ ਹੈ। ਕੀ ਨਾਮ ਹੈ ਆਪਣਾ? ਇਕਬਾਲ। ਇਕਬਾਲ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮੁਹੰਮਦ ਨਜ਼ੀਰ। ਮੁਹੰਮਦ ਨਜ਼ੀਰ। ਤੇ ਦਾਦਾ ਜੀ ਦਾ? ਰਹਿਮਤ ਅਲੀ। ਰਹਿਮਤ ਅਲੀ। ਕਿਹੜੀ ਬਰਾਦਰੀ ਆਪਣੀ? ਰਾਜਪੂਤ। ਗੋਤ ਕਿਹੜੀ ਹੈ? ਤੌਣੀ।
ਟੌਣੀ ਸਹੀ ਹੋ ਗਿਆ। ਬਜ਼ੁਰਗੋ ਹਿੰਦੁਸਤਾਨ ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਬਾਗਾਂ ਵਾਲਾ ਸ਼ਹਿਰ ਮੋਹਨਦਾ। ਬਾਗਾਂ ਵਾਲਾ ਸ਼ਹਿਰ ਮੋਹਨਦਾ ਲਾਗੇ ਕੋਈ ਪਿੰਡ ਹੈ ਸਨ? ਇਹਦੇ ਲਾਗੇ ਪਿੰਡ ਰਾਜੇਰਾ ਬੜਾ ਸਰਾਣਾ, ਬੱਲਾਂ, ਉੱਚਾ ਪਿੰਡ, ਅੱਛਾ ਬਹਿਬਲਪੁਰ, ਸਹੀ ਹੋ ਗਿਆ। ਪਟੇੜੀ, ਕਲਹੇੜੀ, ਸਹੀ। ਰਾਜੇਰਾ ਬੜਾ ਕਲੇ ਆਪਣਾ ਇਧਰ ਚਤਾਮਲਾ, ਬਬਨਾੜਾ, ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਰੋਪੜ ਸੀ। ਤਹਿਸੀਲ ਰੋਪੜ ਸੀ, ਜ਼ਿਲ੍ਹਾ ਅੰਬਾਲਾ। ਜ਼ਿਲ੍ਹਾ ਅੰਬਾਲਾ ਸਹੀ ਹੋ ਗਿਆ। ਅੱਛਾ ਬਜ਼ੁਰਗੋ ਜਿਹੜਾ ਤੁਹਾਡਾ ਸ਼ਹਿਰ ਸੀ ਇਹ ਕਿੱਡਾ ਕੁ ਵੱਡਾ ਸੀ? ਵਾਹਵਾ ਸ਼ਹਿਰ ਸੀ ਕਿ ਛੋਟਾ ਜਿਹਾ ਸ਼ਹਿਰ? ਸਾਡਾ ਬਹੁਤ ਬੜਾ ਸ਼ਹਿਰ। ਅੱਛਾ ਹਾਂਜੀ। ਤੁਹਾਡਾ ਜਿਹੜਾ ਮਹੱਲਾ ਸੀ ਜਿੱਥੇ ਤੁਸੀਂ ਰਹਿੰਦੇ ਸੀ ਉਹ ਕਿਹੜਾ ਮਹੱਲਾ ਨਾਮ ਵੱਜਦਾ ਸੀ? ਉਹ ਮਹੱਲਾ ਸ਼ੇਰਖਾਨੀਆਂ ਦਾ। ਸ਼ੇਰਖਾਨੀਆਂ ਦਾ। ਹਾਂਜੀ ਸਹੀ ਹੋ ਗਿਆ। ਉਸ ਮਹੱਲੇ ਦੀਆਂ ਕਿੰਨੀਆਂ ਲੰਬੜਦਾਰੀਆਂ ਸੀ? ਉਸ ਮਹੱਲੇ ਦੀਆਂ ਲੰਬੜਦਾਰੀਆਂ, ਸਾਰੇ ਮਹੱਲੇ ਦੀ ਲੰਬੜਦਾਰੀਆਂ 2 ਸੀ। ਕੋਈ ਨਾਂ ਯਾਦ ਨੇ ਲੰਬੜਦਾਰਾਂ ਦੇ? ਕਮਰਦੀਨ, ਦੂਸਰੇ ਦਾ ਨਾਮ ਦਾ ਨਹੀਂ ਯਾਦ। ਜਿਹੜਾ ਕਮਰਦੀਨ ਸੀ ਕਿਹੜੀ ਬਰਾਦਰੀ ਦਾ ਸੀ? ਰਾਜਪੂਤ। ਦੋਵੇਂ ਰਾਜਪੂਤ। ਤੇ ਦੋਵੇਂ ਰਾਜਪੂਤ। ਤੇ ਜਿਹੜਾ ਮਹੱਲਾ ਸੀ ਤੁਹਾਡਾ ਇਹ ਸਾਰਾ ਰਾਜਪੂਤਾਂ ਦਾ ਹੀ ਸੀ? ਇਹ ਰਾਜਪੂਤਾਂ ਦਾ ਸਾਰਾ। ਸਹੀ ਹੋ ਗਿਆ। ਹੋਰ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਹੋਰ ਕੋਈ ਬਰਾਦਰੀ ਨਹੀਂ ਸੀ, ਸਾਰੀ ਰਾਜਪੂਤਾਂ ਦੀ ਬਰਾਦਰੀ ਉਸ ਸ਼ਹਿਰ ਦੇ ਵਿੱਚ ਵੀ? ਸ਼ਹਿਰ ਦੇ ਵਿੱਚ। ਅੱਛਾ। ਹਾਂਜੀ। ਸਿੱਖ ਵੀ ਰਹਿੰਦੇ ਸੀ? ਨਹੀਂ, ਹਿੰਦੂ। ਹਿੰਦੂ ਹੈ ਸਨ? ਬ੍ਰਾਹਮਣ, ਰਾਜਪੂਤ। ਉਹ ਵੀ ਰਾਜਪੂਤ ਸੀ? ਰਾਜਪੂਤ ਰਾਂਗੜ ਜਿਹੜੇ ਹਿੰਦੂ। ਅੱਛਾ ਸਹੀ ਹੋ ਗਿਆ। ਜਿਨ੍ਹਾਂ ਦੇ ਆਪਣੇ ਰਕਬੇ ਸੀ। ਅੱਛਾ ਬਾਬਾ ਜੀ ਇਹ ਜਿਹੜਾ ਸ਼ਹਿਰ ਸੀ ਤੁਹਾਡਾ ਇਹਦੇ ਵਿੱਚ ਮਸਜਿਦਾਂ ਕਿੰਨੀਆਂ ਕੁ ਸੀ? ਮਸਜਿਦਾਂ ਮਸਜਿਦਾਂ ਤੀਆਂ ਜੀ 3 ਮਸਜਿਦਾਂ। ਇੱਕ ਬੜੀ ਮਸਜਿਦ ਸਾੜੀ ਸੀ ਜਿੱਥੇ ਜੁਮਾ ਹੁੰਦਾ। ਅੱਛਾ ਜੁਮਾ ਇੱਕ ਹੀ ਮਸਜਿਦ ਦੇ ਵਿੱਚ ਹੁੰਦਾ ਸੀ? ਇੱਕ ਮਸਜਿਦ ਵਿੱਚ ਹੁੰਦਾ ਹੈ ਜੁਮਾ। ਬਹੁਤ ਬੜੀ ਮਸਜਿਦ ਸੀ ਉਹ। ਅੱਛਾ ਅੱਛਾ ਸਹੀ ਹੋ ਗਿਆ। ਤੁਹਾਡੇ ਜਿਹੜੇ ਉੱਥੇ ਹਿੰਦੂ ਰਾਜਪੂਤ ਰਹਿੰਦੇ ਸੀ ਉਹਨਾਂ ਨਾਲ ਰਹਿਣ ਸਹਿਣ ਕਿਦਾਂ ਦਾ ਹੁੰਦਾ ਸੀ ਮੁਸਲਮਾਨ ਰਾਜਪੂਤਾਂ ਦਾ? ਉਹਨਾਂ ਦਾ ਸਾਡਾ ਜਿਸ ਵੇਲੇ ਉਜਾੜਾ ਪਿਆ ਹੈ ਨਾ ਉਹਨਾਂ ਦੇ ਘਰ ਬੱਚੇ ਵੀ ਚਲੇ ਗਏ ਹਨ। ਉਹਨਾਂ ਨੇ ਬੱਚੇ ਮਹਿਫੂਜ਼ ਰੱਖੇ। ਅੱਛਾ ਇੰਨਾ ਪਿਆਰ ਸੀ ਜਦੋਂ ਇਕੱਠੇ ਵਸਦੇ ਹੁੰਦੇ ਸੀ? ਜਦੋਂ ਇਕੱਠੇ ਵਸਦੇ ਜਦੋਂ ਵੀ ਬੜਾ ਪਿਆਰ था। ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ ਸੀ? ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ। ਅੱਛਾ ਸਹੀ ਹੋ ਗਿਆ। ਤੁਹਾਡੇ ਉਸ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲਾ ਲੱਗਦਾ ਤਾਂ ਰਾਤ ਦੁਸਹਿਰੇ ਦਾ। ਅੱਛਾ ਦੁਸਹਿਰੇ ਦਾ। ਉਹਦੇ ਵਿੱਚ ਕੀ ਹੁੰਦਾ ਸੀ? ਉਹਦੇ ਚ ਸੀਤਾ ਰਾਵਣ ਸੀਤਾ ਤੇ ਰਾਵਣ ਦਾ ਅੱਛਾ ਮੇਲਾ ਹੁੰਦਾ ਸੀ। ਸਹੀ ਹੋ ਗਿਆ। ਤੇ ਸਾਰੇ ਮੁਸਲਮਾਨਾਂ ਦੇ ਬੱਚੇ ਵੀ ਮਨਾਉਂਦੇ ਸੀ ਮੇਲਾ? ਦੇਖਣ ਜਾਂਦੇ ਸੀ। ਸਹੀ ਹੋ ਗਿਆ। ਬਾਕੀ ਚੀਜ਼ ਹੈ ਕਿ ਤੇਰਾ ਭਲਾ ਕਰ ਹਿੰਦੂ ਜ਼ਿਆਦਾ ਤੌਰ ਤੇ ਹਿੰਦੂ ਮਨਾਉਂਦੇ ਸੀ ਉਹ ਮੇਲੇ। ਅੱਛਾ ਅੱਛਾ ਬਾਹਮਣ। ਸਹੀ ਹੋ ਗਿਆ। ਤੇ ਸਿੱਖ ਜਿਹੜੇ ਆ ਨਾ ਸਿੱਖ ਤਾਂ ਆ ਕੇ ਭੰਗੜੀਆਂ ਪਾਉਂਦੇ ਤੇ ਸ਼ਰਾਬਾਂ ਪੀਂਦੇ ਤੇ ਆਪਾਂ। ਅੱਛਾ ਹਾਂਜੀ। ਰਾਜਪੂਤਾਂ ਦਾ ਰਕਬਾ ਵਾਹਵਾ ਸੀ ਉੱਥੇ? ਇਹ ਮੈਂ ਤੁਹਾਨੂੰ ਦੱਸਾਂ ਜੀ ਤੇਰਾ ਰਕਬਾ ਰਾਜਪੂਤਾਂ ਦਾ ਬਹੁਤ। ਮੈਂ ਤਾਂ ਹੁਣ ਉਹਨਾਂ ਨਸਲ ਨੂੰ ਮੈਂ ਜਾਣਦਾ ਨਹੀਂ ਹੈ। ਅੱਛਾ ਕਿ ਸਾਡੀ ਨਸਲ ਜਿਹੜੀ ਹੈ ਨਾ ਹਾਂਜੀ ਸਾਡੀ ਨਸਲ ਫੈਸਲਾਬਾਦ ਬੈਠੀ ਹੈ ਗੋਜਰੇ ਕੌਣੀ। ਅੱਛਾ ਉਸ ਬੈਠੇ ਆ ਆਪਣਾ ਪਹਾੜੇ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ? ਸਾਡੀ ਰਿਸ਼ਤੇਦਾਰੀ ਸਿਰਫ ਪਟਿਆਲੇ ਸੀ। ਅੱਛਾ ਪਟਿਆਲੇ ਦੇ ਵਿੱਚ? ਨਾਨਕੇ ਸਾਡੇ ਪਟਿਆਲੇ ਦੇ। ਤੁਸੀਂ ਆਉਂਦੇ ਜਾਂਦੇ ਸੀ ਨਾਨਕਿਆਂ ਦੇ ਘਰ? ਨਾਨਕੇ ਦੇ ਆਉਂਦੇ ਜਾਂਦੇ। ਸਹੀ ਹੋ ਗਿਆ। ਕਿਹੜਾ ਪਿੰਡ ਸੀ ਉਹਨਾਂ ਦਾ? ਖੇੜਾ ਮਾਨਕਪੁਰ। ਅੱਛਾ ਖੇੜਾ ਮਾਨਕਪੁਰ। ਉਹ ਵੀ ਟੌਣੀ ਰਾਜਪੂਤਾਂ ਦਾ ਪਿੰਡ ਸੀ ਸਾਰਾ? ਟੌਣੀ ਰਾਜਪੂਤਾਂ ਦਾ। ਸਹੀ ਹੋ ਗਿਆ। ਇਹ ਜਿਹੜੇ ਆਲੇ ਦੁਆਲੇ ਤੁਸੀਂ ਪਿੰਡ ਦੱਸੇ ਨੇ ਆਪਣੇ ਪਿੰਡ ਦੇ ਉਹ ਵੀ ਜ਼ਿਆਦਾ ਸਿੱਖਾਂ ਦੇ ਜਾਂ ਮੁਸਲਮਾਨਾਂ ਦੇ ਸੀ? ਨਹੀਂ ਮੁਸਲਮਾਨਾਂ ਦੇ। ਤੈਨੂੰ ਪਿੰਡ ਮੁਸਲਮਾਨਾਂ ਦੇ ਦੱਸੇ। ਅੱਛਾ ਮੁਸਲਮਾਨਾਂ ਦੇ ਪਿੰਡ ਸੀ। ਤੇ ਬਰਾਦਰੀ ਕਿਹੜੀ ਉਹਨਾਂ ਵਿੱਚ ਰਹਿੰਦੀ ਸੀ ਜ਼ਿਆਦਾ? ਬਰਾਦਰੀ ਰਾਜਪੂਤ ਬਰਾਦਰੀ ਸੀ। ਸਾਰੀ ਰਾਜਪੂਤ ਬਰਾਦਰੀ ਸੀ। ਤੁਹਾਡੇ ਪਿੰਡ ਦੇ ਵਿੱਚ ਗੁੱਜਰ ਜੱਟ ਕੋਈ ਨਹੀਂ? ਕੋਈ ਗੁੱਜਰ ਨਾ ਜੱਟ ਸਾਡੇ ਪਿੰਡ ਸ਼ਹਿਰ ਵਿੱਚ ਨਹੀਂ था। ਆਸੇ ਪਾਸੇ ਥੇ। ਜਿਹੜੇ ਹਿੰਦੂ ਸਨ ਉਹਨਾਂ ਦੀ ਦੁਕਾਨਾਂ ਵੀ ਕਰਦੇ ਸੀ ਪਿੰਡ? ਉਹ ਦੁਕਾਨਾਂ ਸੀ ਉਹਨਾਂ ਦੀ। ਕੋਈ ਨਾਂ ਯਾਦ ਉਹਨਾਂ ਨਹੀਂ ਉਹਨਾਂ ਦਾ ਕੋਈ ਨਾਂ ਨਹੀਂ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? 10 ਸਾਲ ਦੀ ਉਮਰ ਸੀ ਮੇਰੀ। ਅੱਛਾ 10 ਸਾਲ ਦੀ।
ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ ਚਾਰ ਅੱਛਾ, ਚਾਰ ਭਾਈ ਤੇ ਤਿੰਨ ਹੂੰ। ਭੈਣਾਂ ਦੀਆਂ। ਅੱਛਾ, ਸਹੀ ਹੋ ਗਿਆ। ਵਾਲਦ ਸਾਹਿਬ ਤੁਹਾਡੇ ਕੀ ਕੰਮ ਕਰਦੇ ਸੀ? ਖੇਤੀ ਦਾ। ਕਿੰਨੀ ਜ਼ਮੀਨ ਸੀ ਆਪਣੀ? ਜ਼ਮੀਨ ਦਾ ਨਹੀਂ ਪਤਾ ਕਿਤਨੀ ਥੀ, ਹੂੰ। ਆਈ ਨਹੀਂ। ਉਸ ਵਾਰ ਘਟੇ ਦੀ ਥੀ। ਉਧਰੋਂ ਆਈ ਨਹੀਂ? ਸਾਡੇ ਦਾਦੇ ਨੇ ਜਿਹੜੀ ਮੁੱਲ ਖਰੀਦੀ ਥੀ ਉਹ ਜ਼ਮੀਨ ਆਈ, ਅੱਛਾ, ਬਾਕੀ ਨਹੀਂ ਆਈ। ਬਾਕੀ ਦੀ ਨਹੀਂ ਆਈ। ਅੱਛਾ ਬਾਬਾ ਜੀ, ਉਸ ਸ਼ਹਿਰ ਦੇ ਆਲੇ ਦੁਆਲੇ ਜਿੱਥੇ ਤੁਸੀਂ ਜ਼ਮੀਨ ਦੀ ਵਾਹੀ ਕਰਦੇ ਸੀ, ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦਾ? ਨਹਿਰੀ ਪਾਣੀ ਕੋਈ ਨਹੀਂ, ਖੂਹ ਲਾਏ ਸੀ। ਖੂਹ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਤੁਸੀਂ ਲੋਕ ਕੀ ਕਰ ਰਹੇ ਸੀ? ਕਿਸ ਤਰ੍ਹਾਂ ਆਪਣੇ ਪਿੰਡੋਂ ਉੱਠੇ? ਭਾਦੋਂ ਦਾ ਮਹੀਨਾ ਸੀ, ਜੁਮੇ ਦਾ ਦਿਨ ਤਾਂ। ਅੱਛਾ। ਜੁਮਾ ਪੜ੍ਹ ਕੇ ਅਸੀਂ ਸ਼ਹਿਰ ਚੋਂ ਸਾਡੇ ਤੇ ਮਿਲਟਰੀ ਨੇ ਹਮਲਾ ਕਰਿਆ। ਤੁਸੀਂ ਜੁਮਾ ਪੜ੍ਹ ਕੇ ਨਿਕਲੇ ਤੇ ਮਿਲਟਰੀ ਨੇ ਹਮਲਾ ਕਰ ਦਿੱਤਾ? ਬੈਠੇ ਰਹੇ ਅਸਰ ਦੇ ਟਾਈਮ ਤੇ। ਅੱਛਾ। ਅਸਰ ਤੋਂ ਬਾਅਦ ਅਸੀਂ ਸ਼ਹਿਰ ਚੋਂ ਬਾਹਰ ਨਿਕਲਣਾ ਸ਼ੁਰੂ ਕਰ ਲਿਆ। ਜਦੋਂ ਮਿਲਟਰੀ ਨੇ ਹਮਲਾ ਕੀਤਾ ਉਦੋਂ ਤੁਹਾਡੇ ਲੋਕਾਂ ਨੇ ਵੀ ਉਹਨਾਂ ਦਾ ਜਵਾਬ ਦਿੱਤਾ? ਨਹੀਂ, ਕੋਈ ਜਵਾਬ ਨਹੀਂ। ਸਾਡੇ ਕੋਲ ਅਸਲਾ ਥਾ ਹੀ ਨਹੀਂ। ਅੱਛਾ, ਅਸਲਾ ਹੀ ਨਹੀਂ ਸੀ ਹੈ? ਨਾ। ਸਹੀ ਹੋ ਗਿਆ। ਅਸਲਾ ਕੋਈ ਨਹੀਂ था, ਕਿਸੇ ਕੋਲ ਤਲਵਾਰ ਵੀ, ਕਿਸੇ ਕੋਲ ਬਰਛਾ था, ਕਿਸੇ ਕੋਲ ਗੰਡਾਸਾ था। ਅੱਛਾ, ਇਹ ਚੀਜ਼ ਉਹਦੇ ਨਾਲ ਗੋਲੀ ਤਾਂ ਨਹੀਂ ਰੁਕਦੀ? ਅੱਛਾ, ਜਦੋਂ ਤੁਸੀਂ ਪਿੰਡੋਂ ਨਿਕਲਣ ਲੱਗੇ ਉਸ ਵੇਲੇ ਤੁਹਾਡੇ ਘਰ ਦਾ ਕੋਈ ਜੀ ਉੱਥੇ ਸ਼ਹੀਦ ਹੋਇਆ? ਸਾਡੇ ਘਰ ਦਾ ਜੀ ਸ਼ਹੀਦ ਹੋਇਆ। ਮੇਰਾ ਇੱਕ ਤਾਇਆ ਥਾ, ਉਹਨਾਂ ਨੇ ਫੈਰ ਮਾਰਿਆ था। ਕਿਹਨਾਂ ਨੇ? ਮਿਲਟਰੀ ਨੇ। ਅੱਛਾ, ਕੀ ਨਾਂ ਸੀ ਤਾਇਆ ਜੀ ਦਾ? ਉਹਦਾ ਨਾਂ ਤਾਂ ਗਫੂਰ। ਅੱਛਾ, ਗਫੂਰ। ਉਹ ਪਿੰਡ ਦੇ ਵਿੱਚ ਹੀ ਸ਼ਹੀਦ ਹੋਏ? ਉਹ ਪਿੰਡ ਦੇ ਵਿੱਚ ਹੀ ਬਾਹਰ ਸ਼ਹਿਰ ਤੋਂ ਬਾਹਰ ਥਾ। ਅੱਛਾ। ਹਵੇਲੀ ਦੇ ਨਾਲ, ਸਾਡੇ ਮਕਾਨਾਂ ਦੇ ਨਾਲ ਪਿਛਲੇ ਪਾਸੇ ਮਤਲਬ ਹੈ। ਮਕਾਨ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਪੱਕੇ ਮਕਾਨ। ਅੱਛਾ, ਪੱਕੇ ਮਕਾਨ ਸੀ। ਸਹੀ ਹੋ ਗਿਆ। ਅੱਛਾ ਬਾਬਾ ਜੀ, ਜਦੋਂ ਮਿਲਟਰੀ ਨੇ ਹਮਲਾ ਕਰ ਦਿੱਤਾ, ਤੁਸੀਂ ਫਿਰ ਸ਼ਾਮ ਨੂੰ ਨਿਕਲੇ ਆਪਣੇ ਪਿੰਡੋਂ? ਕਿੱਧਰ ਨੂੰ ਨਿਕਲੇ? ਚੜ੍ਹਦੇ ਪਾਸੇ ਨਿਕਲੇ। ਚੜ੍ਹਦੇ ਪਾਸੇ ਸਾਡੇ ਕੋਲੋਂ ਸਾਡੇ ਜਵਾਨਾਂ ਕੋਲ ਤਲਵਾਰਾਂ ਤੀਆਂ, ਕਿਸੇ ਕੋਲ ਗੰਡਾਸਾ ਦਾ, ਕਿਸੇ ਕੋਲ ਸੋਟੀ, ਕਿਸੇ ਕੋਲ ਭੱਲਾ ਦਾ। ਉਹਨਾਂ ਮਿਲਟਰੀ ਵਾਲਿਆਂ ਨੇ ਖੋ ਕੇ ਆਪਣਾ ਢੇਰ ਲਾ ਲਿਆ। ਇੱਕ ਦਰਬਾਰ ਥਾ, ਉਹ ਦਰਬਾਰ ਦੇ ਵਿੱਚ ਸਿੱਟੀ ਗਏ। ਅੱਛਾ। ਮੁਸਲਮਾਨ ਸਾਰੇ ਬਾਹਰ ਜਿਹੜੇ ਸ਼ਹਿਰ ਚ ਨਿਕਲ ਗਏ। ਤਾਂ ਤੇਰਾ ਪਤਾ ਰਾਤ ਨੂੰ ਖੁਦਾ ਭਲਾ ਕਰੇ ਉਹ DSP ਦਾ, ਅਸੀਂ ਤਾਂ ਇਹ ਕਵਾਂਗੇ, ਉਹਨੇ ਉੱਥੇ ਸ਼ਹੀਦ ਨਹੀਂ ਹੋਣ ਲਏ। ਅੱਛਾ, DSP ਹਿੰਦੂ ਸੀ ਜਾਂ ਮੁਸਲਮਾਨ ਸੀ? ਰਾਂਗੜ ਰਾਜਪੂਤ ਥਾ। ਅੱਛਾ, ਰਾਂਗੜ ਰਾਜਪੂਤ ਸੀ। राजपूत रांगड़ हिंदू था। अच्छा, हिंदू सी। DSP। वाह। ਉਹਨੇ ਉੱਥੇ ਕੋਈ ਬੱਚੇ ਦਾ ਨੁਕਸਾਨ ਨਹੀਂ ਹੋਣ ਦਿਆ। ਸ਼ਹਿਰ ਵਿੱਚ ਜਿਹੜਾ ਸਮਝੋ ਸਾਡਾ ਤਾਇਆ ਸ਼ਹੀਦ ਹੋਇਆ ਜਾਂ ਇੱਕ ਸਾਡਾ ਚਾਚਾ ਦਾ ਥਾਣੇਦਾਰ, ਜਾਂ ਇੱਕ ਮਸਜਿਦ ਵਿੱਚ ਨਮਾਜ਼ ਪੜ੍ਹਦਾ, ਉਹਨਾਂ ਨੇ ਉਹ ਸ਼ਹੀਦ ਕਰਿਆ ਤਾ। ਅੱਛਾ, ਜਿਹੜਾ ਤਾਇਆ ਸੀ ਥਾਣੇਦਾਰ ਤੁਹਾਡਾ ਚਾਚਾ, ਉਹਨੂੰ ਵੀ ਮਾਰ ਦਿੱਤਾ ਸੀ? ਹਾਂ, ਉਹਨੂੰ ਸ਼ਹੀਦ ਕਰਿਆ ਉਹਨਾਂ ਨੇ ਸ਼ਹਿਰ ਵਿੱਚ। ਅੱਛਾ ਬਾਬਾ ਜੀ, ਤੁਸੀਂ ਲੋਕ ਆਪਣਾ ਸਮਾਨ ਵਗੈਰਾ ਲੈ ਕੇ ਨਿਕਲੇ ਸੀ? ਕੋਈ ਸਮਾਨ ਨਹੀਂ ਚੱਕਿਆ ਘਰਾਂ ਦੇ ਵਿੱਚ, ਕੋਈ ਸ਼ੈ ਨਹੀਂ ਚੱਕੀ? ਕੋਈ ਸ਼ੈ ਨਹੀਂ ਚੱਕੀ, ਆਪਣੀ ਜਾਨਾਂ ਲੈ ਕੇ ਨਿਕਲੇ। ਜਦੋਂ ਤੁਸੀਂ ਆਪਣਾ ਪਿੰਡ ਛੱਡ ਰਹੇ ਸੀ, ਜਿਹੜੇ ਉੱਥੇ ਰਾਂਗੜ ਰਾਜਪੂਤ ਹਿੰਦੂ ਰਹਿੰਦੇ ਸੀ, ਉਹ ਆਪਣੇ ਘਰਾਂ ਹੀ ਥੇ। ਉਹਨਾਂ ਨੇ ਕੋਈ ਮਦਦ ਨਹੀਂ ਕੀਤੀ? ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਫਿਰ ਤੁਸੀਂ ਤੁਰ ਕੇ ਕਿੱਥੇ ਗਏ? ਕਿਹੜੇ ਪਿੰਡ ਗਏ? ਅਸੀਂ ਤੁਰ ਕੇ ਗਏ ਕਰਾਲੀ। ਅੱਛਾ, ਕਰਾਲੀ। ਕਰਾਲੀ ਜਿਹੜੇ ਦਰਮਿਆਨ ਹੈ ਜਾਂਦੇ, ਉੱਥੇ ਸਾਡੇ ਤੇ ਹਮਲਾ ਹੋਇਆ। ਕਰਾਲੀ ਦੇ ਵਿੱਚ? ਸੜਕ ਦੇ ਉੱਤੇ। ਅੱਛਾ। ਉੱਥੇ ਸਾਡੇ ਤੇ ਹਮਲਾ ਹੋਇਆ। ਹਫ਼ਤੇ ਦਾ ਦਿਨ ਹੈ। ਇੱਥੋਂ ਬਦਲੀ ਉੱਠੀ ਹੈ। ਅੱਛਾ। ਐਡਾ ਕਣਾ ਤੇ ਠੰਡੀ ਹਵਾ। ਅੱਛਾ। ਤੇ ਬਾਰਿਸ਼ ਪੈਣੀ ਸ਼ੁਰੂ ਹੋ ਗਈ ਹੈ। ਸਿੱਖਾਂ ਨੇ ਹਮਲਾ ਕਰ ਲਿਆ। ਅੱਛਾ। ਸਿੱਖਾਂ ਨੂੰ ਫਿਰ ਜਿਸ ਵੇਲੇ ਐਡਾ ਕਣਾ ਪਿਆ, ਉਹਨਾਂ ਨੂੰ ਤਾਂ ਜਿਵੇਂ ਗੋਲੀ ਲੱਗ ਰਹੀ ਹੈ। ਅੱਛਾ। ਕੁਛ ਜਿਹੜੇ ਸ਼ਹੀਦ ਹੋਏ ਬੱਚੇ ਵੀ, ਕੋਈ ਬੱਚੀਆਂ ਵੀ ਸਮਝੋ ਸ਼ਹੀਦ ਹੋਈਆਂ ਉੱਥੇ। ਹਾਂ, ਫਿਰ ਜਾਨਾਂ ਨੂੰ ਉਹਨਾਂ ਨੂੰ ਆਪਣੀ ਪੈ ਗਈ। DSP ਨੂੰ ਫਿਰ ਪਤਾ ਲੱਗਿਆ, ਉਹਨੇ ਫਿਰ ਕਾਰ ਦੱਬੀ।
ਅੱਛਾ ਉਹ ਜਨਾਬ ਹਾਰਨ ਦਿੰਦਾ ਆਇਆ ਤੇ ਤੇਰਾ ਨਾਲੇ ਫਾਇਰਿੰਗ ਕਰਦਾ ਆਇਆ। ਤੁਹਾਡੇ ਘਰ ਦੇ ਉੱਥੇ ਜੀ ਮਰੇ ਨੇ? ਸਾਡੇ ਘਰ ਦੇ ਜੀ ਤੈਨੂੰ ਦੱਸਿਆ ਤਾਂ ਵੀ 2 ਚਾਚੇ ਮੇਰੇ, ਇੱਕ ਚਾਚੀ, ਇੱਕ ਦਾਦੀ ਮੇਰੀ ਜ਼ਖਮੀ ਹੋਈ ਹੈ। ਅੱਛਾ ਇੱਕ ਮੇਰਾ ਚਾਚੇ ਦਾ ਪੁੱਤ ਇੱਥੋਂ ਪੱਟ ਕੱਟਿਆ ਗਿਆ ਤਲਵਾਰ ਨਾਲ। ਮੇਰਾ ਚਾਚਾ ਸ਼ਹੀਦ ਕਰਿਆ ਨਾ, ਉਹਦੇ ਮੋਢੇ ਪਰ ਬੈਠਾ था। ਓਏ ਹੋਏ ਹੋਏ, ਬੱਚਾ ਵੀ ਕੱਟਿਆ ਗਿਆ? ਹਾਂ, ਉਹ ਪੱਟ ਦੇ ਉੱਤੇ ਉਹਦੇ ਤਲਵਾਰ ਲੱਗੀ। ਉਹ ਇੱਥੇ ਆ ਕੇ ਬਹਾਵਲਦੀਨ ਦੀ ਮੰਡੀ ਮਰਿਆ। ਅੱਛਾ, ਸਹੀ ਹੋ ਗਿਆ। ਹਾਂ, ਦਾਦੀ ਸਾਡੀ ਲਾਹੌਰ ਮਰੀ ਹੈ। ਭੈਣਾਂ ਮੇਰੀਆਂ 2 ਲਾਹੌਰ ਮਰੀਆਂ ਜੀ। ਅੱਛਾ ਹਾਂ, ਅੱਛਾ ਆਹ ਵਾਕਿਆ ਸਾਡੇ ਨਾਲ ਹੋਇਆ। ਅੱਛਾ, ਜਦੋਂ ਬਾਰਿਸ਼ ਆ ਗਈ ਤੇ ਫਿਰ ਤੁਸੀਂ ਲੋਕ ਕੈਂਪ ਤੇ ਚਲੇ ਗਏ? ਕੈਂਪ ਵਿੱਚ ਚਲੇ ਗਏ ਆ। ਕੈਂਪ ਕਿੱਥੇ ਲੱਗਾ ਸੀ? ਕਰਾਲੀ ਕੈਂਪ। ਕਰਾਲੀ ਲੱਗਾ ਸੀ। ਸਹੀ ਹੋ ਗਿਆ। ਉੱਥੇ ਫਿਰ ਕਿੰਨੀ ਦੇਰ ਰਹੇ? ਉੱਥੇ ਮੇਰਾ ਖਿਆਲ ਹੈ ਅਸੀਂ 15 ਕੁ ਦਿਨ ਰਹੇ ਹਾਂ। ਅੱਛਾ 15 ਦਿਨਾਂ ਪਿੱਛੋਂ ਇੱਥੋਂ 3 ਬੱਸਾਂ ਗਈਆਂ, 4 ਟਰੱਕ ਗਏ। ਅੱਛਾ ਵਾਲੇ ਕੰਮ ਤੇ ਜਿੱਥੇ ਜਿੱਥੇ ਮੁਸਲਮਾਨ ਬੈਠੇ ਤੇ ਉਹਨਾਂ ਨੇ ਰਾਸ਼ਨ ਪਾਣੀ ਦਿਆ ਉਹਨਾਂ ਨੂੰ। ਤੇ ਕਰਾਲੀ ਜੀ ਜਿਹੜਾ ਫਰੋਖਤ ਕਰਿਆ, ਉਹਨਾਂ ਨੇ ਫਰੋਖਤ ਕਰਕੇ ਕਹਿਣ ਲੱਗੇ ਵੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਜਾਣਾ ਨਾ ਉਹ ਆ ਜਾਓ। ਅੱਛਾ ਫਿਰ ਅਸੀਂ ਪਾਕਿਸਤਾਨ ਨੂੰ, ਅਸੀਂ ਤਾਂ ਫਿਰ ਨਾਲੇ ਖੜੇ ਤੇ ਟਰੱਕ ਵੀ ਤੇ ਲਾਰੀਆਂ ਵੀ। ਅਸੀਂ ਤਾਂ ਭਾਈ ਉਹ ਚੱਕੇ ਆਪਣਾ ਰਾਲ ਤੇਰਾ ਪਤਾ ਲਾਰੀਆਂ 'ਚ ਵੜ ਗਏ। ਅੱਛਾ, ਮੈਨੂੰ ਪਤਾ ਲੱਗਿਆ ਤੁਹਾਡਾ ਇੱਕ ਭਰਾ ਵੀ ਉੱਥੇ ਰਹਿ ਗਿਆ ਸੀ। ਉਹ ਕਿਸ ਤਰ੍ਹਾਂ ਰਹਿ ਗਿਆ? ਉਹ ਤਾਂ ਮੇਰੇ ਹੱਥੋਂ ਛੁੱਟਿਆ ਹੈ। ਤੁਸੀਂ ਫੜਿਆ ਸੀ ਉਹਦਾ? ਮੇਰਾ ਹੱਥ ਫੜਿਆ ਹੋਇਆ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਤਾਸੀਨ। ਤਾਸੀਨ। ਹਾਂ। ਅੱਛਾ, ਉਹ ਕਿੰਨੇ ਸਾਲਾਂ ਦਾ ਸੀ ਉਸ ਵੇਲੇ? ਉਹ 9 ਸਾਲਾਂ ਦਾ ਸੀ। ਅੱਛਾ, 9 ਸਾਲਾਂ ਦਾ ਸੀ। ਤੁਸੀਂ ਜਦੋਂ ਗੱਡੀ 'ਚ ਚੜ੍ਹਨ ਲੱਗੇ ਉਹਦਾ ਹੱਥ ਛੁੱਟ ਗਿਆ? ਜਦੋਂ ਪਿੰਡ ਸ਼ਹਿਰ 'ਚੋਂ ਨਿਕਲਣ ਲੱਗੇ ਹੱਥ ਛੁੱਟਿਆ। ਅੱਛਾ, ਉਸ ਵੇਲੇ ਹੱਥ ਛੱਡਿਆ ਸੀ। ਫਿਰ ਰੋਂਦਾ ਕਹਾਂਦਾ ਕਿਤੇ ਇਹਨੇ ਹਿੰਦੂਆਂ ਬਾਹਮਣਾਂ ਦੇ ਘਰ ਵੜ ਗਿਆ ਜਾ ਕੇ। ਅੱਛਾ, ਉਹਨਾਂ ਨੇ ਘਰ ਰੱਖ ਲਿਆ ਹੈ ਜੀ, ਨਹੀਂ ਬਾਹਰ ਨਿਕਲਣ ਦਿਆ। ਅੱਛਾ, ਉਹ ਤਾਂ ਉੱਥੇ ਰਿਹਾ। ਫਿਰ ਉੱਥੇ ਸਮਝੋ ਮੁਸਲਮਾਨ ਬਹੁਤੇ ਚਲੇ ਗਏ। ਇੱਕ ਫਕੀਰ ਕੌਮ ਦੇ ਫਕੀਰ ਥੇ, ਉਹ ਚਲੇ ਗਏ। ਖੁਦਾ ਤੈਨੂੰ ਨੇ ਕਿ ਉਹਨਾਂ ਨੇ ਜਾ ਕੇ ਉੱਥੇ ਆਪਣਾ ਕਬਰਸਤਾਨ ਡੇਰਾ ਲਾ ਲਿਆ। ਕਬਰਸਤਾਨ 'ਚ? ਹਾਂ। ਅੱਛਾ, ਤੇ ਫਿਰ ਇੱਥੋਂ ਗੋਜਰੇ ਵਿੱਚ ਸਮਝੋ 3 ਬੰਦੇ ਗੋਜਰੇ ਗਏ ਉੱਥੇ ਤੁਹਾਡੇ ਪਿੰਡ? ਆਪਣੇ ਸ਼ਹਿਰ ਪਿੰਡ ਵੇਖਣ? ਅੱਛਾ, ਉੱਥੇ ਗਏ ਤੇ ਖੁਦਾ ਤੈਨੂੰ ਕਿ ਉਹ ਬਈ ਜਿਹੜਾ ਨਾ ਉੱਥੇ ਹੀ ਰਹਿ ਰਹੇ ਆ। ਮੱਲਾ ਆਲਮ ਮੁੜ ਕੇ ਅਸੀਂ ਤਾਂ ਨਾ ਗਏ। ਨਹੀਂ, ਉਹ ਗੋਜਰੋ ਜਿਹੜੇ ਗਏ ਨੇ ਵਾਪਸ ਨਹੀਂ ਆਏ? ਉੱਥੇ ਰਹਿ ਪਏ? ਉੱਥੇ ਹੀ ਮੁਸਲਮਾਨ ਸੀ ਉਹ? ਹਾਂ, ਮੁਸਲਮਾਨ ਉੱਥੇ ਉਹ ਰਹਿ ਰਹੇ ਹੈ। ਅੱਛਾ, ਇਹਦਾ ਮਤਲਬ ਇੱਧਰ ਆ ਕੇ ਉਜਾੜਿਆਂ ਤੋਂ ਬਾਅਦ ਫਿਰ ਉੱਧਰ ਚਲੇ ਗਏ ਆਪਣੇ ਪਿੰਡ? ਅੱਛਾ, ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਕਿ ਤੁਹਾਡਾ ਭਰਾ ਜਿਉਂਦਾ ਹੈ? ਸਾਨੂੰ ਪਤਾ ਲੱਗਿਆ ਕਿ ਰਾਤ ਤੇਰਾ ਪਤਾ ਕਰੇ ਉੱਥੇ ਜਿਹੜਾ ਨਾ ਉਕਾੜੇ ਜਿਹੜੇ ਬੈਠੇ ਹੈ, ਜਿਹੜਾ ਸਾਡਾ ਸ਼ਹਿਰ ਸਿੱਖ ਹੈ ਨਾ, ਹਾਂਜੀ, ਉਹ ਸਿੱਖ ਦਾ ਵੀਡੀਓ ਬਣਾਈ ਤੇ ਰਾਤ ਤੇਰਾ ਪਤਾ ਹੈ ਉਕਾੜੇ ਜਿਹੜੇ ਪਿੰਡ ਸਾਡੇ ਪਿੰਡ ਸ਼ਹਿਰ ਦੇ ਬੈਠੇ ਹੈ ਨਾ, ਹਾਂਜੀ, ਉਹਨਾਂ ਦੀ ਵੀਡੀਓ ਰਲੀ। ਅੱਛਾ, ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਸਾਨੂੰ। ਅੱਛਾ, ਕਿ ਤੁਹਾਡਾ ਭਰਾ ਉੱਥੇ ਜਿਉਂਦਾ ਉਸ ਟਾਈਮ। ਤੇ ਫਿਰ ਉਹਦੀ ਸ਼ਾਦੀ ਵੀ ਹੋਈ ਹੈ। ਉਹਦੇ 2 ਬੱਚੇ, ਇੱਕ ਬੱਚੀ, 2 ਬੱਚੇ ਵੀ ਹੈ। ਅੱਛਾ, ਉਹਦੀ ਫਿਰ ਸ਼ਾਦੀ ਹੋਈ? ਉਹਨਾਂ ਹਿੰਦੂਆਂ ਨੇ ਪਾਲਿਆ? ਨਹੀਂ, ਹਿੰਦੂਆਂ ਨੇ ਪਾਲਿਆ। ਤੇ ਰਾਤ ਤੇਰਾ ਸ਼ਾਦੀ ਹੋਈ ਹੈ ਪਤਾ ਰਾਤ ਤੇਰਾ। ਫਿਰ ਉੱਪਰਲੇ ਪਾਸੇ ਦਾ ਸ਼ਿਮਲੇ ਤੋਂ ਉੱਪਰਲੇ ਪਾਸੇ ਦਾ ਰਾਜਪੂਤ ਸਾਰੇ ਬੈਠੇ ਹੀ ਹੈ ਨਾ। ਹਾਂਜੀ, ਉਹ ਤਾਂ ਨਹੀਂ ਉੱਠੇ? ਉਹ ਤਾਂ ਨਹੀਂ ਉੱਠੇ ਹੈ। ਤੇ ਸ਼ਾਦੀ ਹੋਈ ਸਮਝੋ ਉੱਥੇ ਰਾਜਪੂਤਾਂ ਦੇ ਘਰ ਹੀ ਉਹਦੀ ਸ਼ਾਦੀ ਹੋਈ ਹੈ। ਉੱਥੇ ਉਹ ਪੁਰਾਣੇ ਸਾਡੇ ਘਰ ਹੀ ਸੀ ਜਿਹੜੇ 'ਚ ਅਸੀਂ ਉੱਠ ਕੇ ਆਏ ਆ ਨਾ, ਉਸੇ ਘਰ 'ਚ ਰਿਹਾ ਸੀ ਉਹਦੀ। ਅੱਛਾ, ਉਸੇ ਘਰ ਦੇ ਵਿੱਚ ਹੀ ਰਹਿائش ਹੈ? ਉਸੇ ਘਰ ਹੀ ਰਿਹਾ। ਅੱਛਾ, ਉਹਦੇ ਬੱਚਿਆਂ ਦੀ। ਜਦੋਂ ਉਹਨਾਂ ਨੇ ਕੋਈ ਨਾਂ ਦੱਸਿਆ ਕਿ ਕਿਹੜੇ ਹਿੰਦੂ ਨੇ ਰੱਖਿਆ ਸੀ ਆਪਣੇ ਕੋਲ? ਨਹੀਂ, ਕੋਈ ਨਹੀਂ ਦੱਸਿਆ। ਅੱਛਾ, ਉਹਨਾਂ ਨੇ ਮੁਸਲਮਾਨ ਰਹਿਣ ਦਿੱਤਾ, ਉਹਨੂੰ ਹਿੰਦੂ ਨਹੀਂ ਕੀਤਾ? ਨਾ। ਵਾਹ ਜੀ ਵਾਹ। ਉਹਨਾਂ ਬਾਹਮਣਾਂ ਨੇ ਜਿਹੜੇ ਰਹਿ ਗਏ ਨਾ, ਉਹਨਾਂ ਨੇ ਹਿੰਦੂ ਨਹੀਂ ਕਰਿਆ ਕੋਈ ਵੀ। ਉਹ ਮੁਸਲਮਾਨ ਹੀ ਰਹੇ। ਭਰਾ ਤੁਹਾਡਾ? ਤੇ ਤੁਹਾਡੀ ਕੋਈ ਗੱਲਬਾਤ ਹੋਈ ਸੀ ਉਹਨਾਂ ਨਾਲ? ਨਹੀਂ, ਕੋਈ ਨਹੀਂ। ਸਾਡੀ ਗੱਲਬਾਤ ਅਸੀਂ ਤਾਂ ਤੜਫਦੇ ਰਹੇ ਹਾਂ। ਸਾਡੀ ਤਾਂ ਮਾਂ ਮਰ ਗਈ ਤੜਫਦੀ। ਅੱਛਾ,
ਸਾਡੀ ਗੱਲਬਾਤ ਹੀ ਨਹੀਂ ਹੋਈ। ਕੋਈ ਮੁੜ ਕੇ ਪਿੱਛੇ ਨਹੀਂ ਗਿਆ ਸੀ ਪਿੰਡ 'ਚ ਕਿ ਪਿੱਛੇ ਮੈਂ ਕੋਈ ਨਹੀਂ ਕੋਈ ਗਿਆ, ਲੱਭ ਕੇ ਲਿਆਵਾਂ ਤੁਹਾਡੇ ਨਾ। ਵਾਲਦ ਸਾਹਿਬ? ਕੋਈ ਵੀ ਨਹੀਂ ਗਿਆ। ਸਾਡਾ ਬਾਲਾ ਸਾਹਿਬ ਪਹਿਲਾਂ ਹੀ ਫੌਤ ਹੋ ਗਿਆ ਤਾ 47 ਤੋਂ 47 ਤੋਂ, ਪਾਕਿਸਤਾਨ ਬਣਨ ਤੋਂ। ਚਾਚੇ ਉੱਥੇ ਸ਼ਹੀਦ ਹੋ ਗਏ। ਚਾਚੇ ਉੱਤੇ ਸ਼ਹੀਦ ਹੋ ਫਿਰ ਗਏ। ਜਾਣਾ ਕਿੰਨੇ ਸੀ? 2 ਚਾਚੇ ਮੇਰੇ ਬਹਾਦਰਗढ़ ਦੇ ਕਿਲੇ 'ਚ ਕੈਦ थे। ਤੁਹਾਡੇ ਚਾਚੇ? ਹਾਂਜੀ, ਫੌਜ 'ਚ। ਉਹ ਬਜ਼ੁਰਗ ਕਿਉਂ ਕੈਦ ਸਨ? हिंदू मिलिट्री हिंदू राजे ने कैद कर ले थे। ਅੱਛਾ, ਜਦੋਂ 47 ਦੀ ਵੰਡ ਹੋਈ? हाँ, मुसलमान मिलिट्री ਹੂੰ वो कैद करी हुई थी। ਹੂੰ ਤੇ ਫਿਰ ਉਹ ਕਿਦੋਂ ਛੁੱਟੇ ਨੇ? उदों छुट्टे, वो भी तेन दसदा, उदों छुट्टे हैं अपना बहावलपुर ਹੂੰ नवाब था, ਹੂੰ उधर कोल हिंदू मिलिट्री थी। ਅੱਛਾ ਹੂੰ हिंदू मिलिट्री थी। वो कहने लग गया भी ये मेरे हिंदू मिलिट्री मेरी दे दे ਹੂੰ ते अपनी ले ले। ਅੱਛਾ वो कहने लगे ठीक है, मैं इधरों तेरे हिंदू मिलिट्री ले आना, ਹੂੰ भेज देना बाद अपना बाघे बॉर्डर से, ਅੱਛਾ तू मेरे मुसलमान मिलिट्री ट्रेन भर के उत्थे भेज दे। ਅੱਛਾ ते ਸਹੀ। उस वेले तबादला होया तां उन्हां दा भाई ਫਿਰ ਤੁਹਾਡੇ ਚਾਚੇ ਛੁੱਟੇ ਸੀ? तां साढ़े चाचे छुटे थे विसाख विच। ਅੱਛਾ, ਵਿਸਾਖ 'ਚ ਜਾ ਕੇ? हाँ, ਹੂੰ 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 कणकां वढ होंदियां दियां, ਹਾਂਜੀ। उदों मेरे चाचे होर आए। ਤੁਹਾਨੂੰ ਫਿਰ ਉਹਨਾਂ ਨੇ ਲੱਭ ਲਿਆ ਸੀ? ਤੁਸੀਂ ਕਿੱਥੇ ਆ ਕੇ ਬੈਠੇ ਸੀ ਜਦੋਂ ਪਾਕਿਸਤਾਨ ਆਏ ਸੀ? ਅਸੀਂ ਤਾਂ ਸਾਰੇ ਪਾਕਿਸਤਾਨ ਵਿੱਚ ਤਾਂ ਫਿਰੇ ਆ। ਰਾਤ ਤੇਰਾ ਪਾਰਾ करे गुजरात ਅਸੀਂ ਗਏ ਆ, ਹੂੰ खुदा तैनूं लेके गए, सरगोधे ਅਸੀਂ गए ਆ, ਅੱਛਾ गोजरे ਅਸੀਂ ਰਹੇ ਆ, ਹੂੰ ਐਵੇਂ। ਫਿਰ ਚਲੇ ਗਏ ਅਸੀਂ ਆਪਣਾ ਮੁਲਤਾਨ, ਅੱਛਾ ਖਾਨੇਵਾਲ 14 ਚੱਕ ਕੇ ਚਲੇ ਗਏ ਆ। ਉੱਥੇ ਜਾ ਕੇ ਸਾਨੂੰ ਰਹਿ ਉੱਥੇ ਮਾਮਾ ਸਾਡਾ ਲੈ ਗਿਆ ਸਾਨੂੰ ਆ ਕੇ। ਅੱਛਾ ਰਾਤ ਤੇਰਾ ਅਸੀਂ ਤਾਂ ਛੋਟੇ ਛੋਟੇ ਸੇ। ਤੇ ਤੁਹਾਡੇ ਜਿਹੜੇ ਦਾਦਾ ਜੀ ਦੀ ਜ਼ਮੀਨ ਖਰੀਦੀ ਸੀ ਫਿਰ ਉੱਥੇ ਪਈ? ਹਾਂ, ਉੱਥੇ ਪਈ ਸਮਝੋ ਇਹ 3 ਕਿੱਲੇ ਸ਼ਾਹਦ ਉਹਨਾਂ ਨੂੰ ਪਏ ਆ, 3 ਮੈਨੂੰ, ਹੂੰ 3 ਮੇਰੇ ਦੂਏ ਚਾਚੇ ਨੂੰ। ਅੱਛਾ ਉਹ ਜਿਹੜੀ ਮੁਸ਼ਤਰਕਾ ਢੇਰੀ ਸੀ ਉਹ ਸਾਡੇ ਵੜਕਿਆਂ ਦੇ ਨਾਂ ਤੇ ਕਿਸੇ ਨੇ ਨਾਂ ਆਪਣੇ ਕਰਾਈ ਨਹੀਂ। ਕਰਾਈ ਨਹੀਂ? ਉਹ ਸਾਰੇ ਫਰੀਕ ਇਕੱਠੇ ਹੁੰਦੇ ਤਾਂ ਪੈਂਦੀ। ਓਏ ਹੋਏ ਹੋਏ, 2 ਚਾਚੇ ਤੇ ਉੱਥੇ ਸੀ ਜੇਲੇ ਸਨ ਹਾਂ। ਤੇ 2 ਸ਼ਹੀਦ ਹੋ ਗਏ ਸਨ। ਹਾਂ। ਓਏ ਹੋਏ, ਇਹਦਾ ਮਤਲਬ ਤੁਹਾਡੀ ਉਹ ਜਿਹੜੀ ਜੱਦੀ ਜ਼ਮੀਨ ਸੀ ਉਹ ਵੀ ਨਹੀਂ ਆਈ? ਤੇ ਸਾਡੀ ਮੁੱਲ ਖਰੀਦ ਜ਼ਮੀਨ ਆਈ। ਹੂੰ ਅੱਛਾ ਬਾਬਾ ਜੀ, ਇਹ ਦੱਸੋ ਕਿ ਦੂਸਰਾ ਜਦੋਂ ਤੁਹਾਡੇ ਚਾਚੇ ਮਿਲੇ ਨੇ ਤੁਹਾਨੂੰ ਆ ਕੇ, ਖਾਨੇਵਾਲ ਮਿਲੇ ਸੀ ਫਿਰ ਆ ਕੇ? ਹਾਂ, ਖਾਣੇ ਵਾਲੇ। ਅੱਛਾ, ਉਹਨਾਂ ਨੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੀ ਚਲੋ ਅਸੀਂ ਆਪਣਾ ਭਤੀਜਾ ਲੱਭ ਕੇ ਲਿਆਈਏ? ਨਹੀਂ, ਉਹਨਾਂ ਨੇ ਰਾਬਤਾ ਕੀਤਾ। ਉਹਨਾਂ ਨੇ ਹੂੰ ਇੱਕ ਸਾਡੇ ਗੁਆਂਢੀ ਥਾ ਹਕੀਮ, ਹੂੰ ਉਹਨੂੰ ਨੌਬਤ ਹਕੀਮ ਕਹਿੰਦੇ थे, ਅੱਛਾ ਬਾਮਣ ਸਾਹਿਬ। ਹੂੰ ਤੇ ਰਾਤ ਤੇਰਾ ਉਹਨੂੰ ਖਤ ਪਾਏ ਹੈ ਚਾਚੇ ਮੇਰੇ ਨੇ। ਹੂੰ बोले कोई पता नहीं, उन्हें भी गौर नहीं की थी। ਅੱਛਾ, ਉਹਨੇ ਜਵਾਬ ਦਿੱਤਾ ਸੀ ਉਂਝ? वो जवाब दिया उन्हें ਹੂੰ भी इतने कोई नहीं है। ਹੂੰ वैसे तो है था तो उस शहर ही थी, ਉੱਥੇ ਜਵਾਨ ਹੋਇਆ, ਉੱਥੇ उत्थे ਸ਼ਾਦੀ ਹੋਈ? जवान होया, उत्थे शादी हुई, ओदी उत्थे रहा छोड़ी। ਉਹਦੇ ਬੱਚਿਆਂ ਨਾਲ ਰਾਬਤਾ ਹੈਗਾ ਆਪਣਾ? नहीं, कोई नहीं, वो बच्चे करते ही नहीं। ਤੇ ਬੱਚੇ ਰਾਬਤੇ ਨਹੀਂ ਕਰਦੇ? नहीं, ਉਹਨਾਂ ਦੇ ਕਿੰਨੇ ਬੱਚੇ ਨੇ? 2 बच्चे हैं, एक बच्ची ब्याह दी उन्होंने, बच्चे ही शादीशुदा हो गए उन्हें। ਅੱਛਾ, हाँ जी। ਕਿਤੇ ਇਹ ਤਾਂ ਨਹੀਂ ਹੋਇਆ ਕਿ ਤੁਹਾਡੀ ਜਿਹੜੀ ਜ਼ਮੀਨ ਸੀ ਖਾਨਦਾਨੀ ਉਹ ਤੁਹਾਡੇ ਉਸ ਭਰਾ ਨੂੰ ਪਵਾਤੀ ਹੋਵੇ ਉਹਨਾਂ ਨੇ? तो पवाल ही होवे या क्या पता। ਨਹੀਂ ਕੋਈ ਪਤਾ ਲੱਗਿਆ ਉਹਦੇ नहीं ਬਾਰੇ? नहीं, ਉਹਦੇ ਬਾਰੇ कोई पता नहीं ना। ये पता है भी पवाली उन्हें, ਹੂੰ ना सानू ये पता है रात तेरा ਉਹਦੇ ਸਾਰੇ ਪੜਦਾਦਿਆਂ ਦੇ ਨਾਂ ਪਈ ਹੈ। ਅੱਛਾ ਅੱਛਾ ਸਾਡੇ ਪੜਦਾਦਿਆਂ ਦੇ ਨਾਂ ਪਈ ਹੈ। ਸਾਡੇ ਪੜਦਾਦਿਆਂ ਦਾ ਨਾਂ ਦਾ ਮੈਨੂੰ ਨਹੀਂ ਪਤਾ, ਉਹਨੂੰ ਕੀ ਪਤਾ ਉਹਨਾਂ ਦਾ। ਸਹੀ ਹੋ ਗਿਆ ਸਹੀ ਹੋ ਗਿਆ। ਐਵੇਂ ਤੁਹਾਨੂੰ ਕਿਹੜੇ ਸੰਨ 'ਚ ਪਤਾ ਲੱਗਿਆ ਸੀ ਕਿ ਤੁਹਾਡਾ ਫਿਰ ਭਰਾ ਜਿਉਂਦਾ? ਉਦੋਂ ਮਾਂ ਜਿਉਂਦੀ ਸੀ? ਨਹੀਂ, ਹੂੰ ਮਾਂ ਸਾਡੀ ਫੌਤ ਹੋ ਗਈ। ਇਹ ਕਿਤੇ ਅੱਜ ਕੱਲ ਹੀ ਪਤਾ ਲੱਗਿਆ? ਇਹ ਮੇਰਾ ਖਿਆਲ ਹੈ ਵੀ 5-4 ਸਾਲ ਹੋ ਗਏ ਪਤਾ ਲੱਗਿਆ ਦਾ। ਅੱਛਾ 5-4 ਸਾਲ ਹੋ ਗਏ ਜਦੋਂ ਇਹ ਕਹਾਣੀਆਂ ਰਿਕਾਰਡ ਹੋਣ ਲੱਗੀਆਂ ਹਾਂ, ਉਦੋਂ ਪਤਾ ਲੱਗਿਆ? ਉਹਦਾ ਪਤਾ ਨਹੀਂ। ਤੇ ਇੱਕ ਵਾਰੀ ਵੀ ਨਹੀਂ ਗੱਲ ਹੋਈ ਉਸ ਖਾਨਦਾਨ ਨਾਲ? ਕੋਈ ਗੱਲ ਨਹੀਂ ਹੋਈ ਸਾਡੀ, ਮੈਨੂੰ ਝੂਠ ਮਾਰਨਾ। ਦਿਲ ਕਰਦਾ ਸੀ ਆਪਣੇ ਖਾਨਦਾਨ ਦੇ ਨਾਲ? ਦਿਲ ਤਾਂ ਕਰਦਾ ਐਵੇਂ। ਉਹਨੂੰ ਵੈਸੇ ਉਹਨੇ ਨਾਂ ਦੱਸੇ ਹੈ। ਅੱਛਾ, ਉਹਨੇ ਆਪਣੇ ਖਾਨਦਾਨ ਦੇ ਮਤਲਬ ਸਾਡੇ ਨਾਂ ਦੱਸੇ ਹੈ, ਵਾਲਦਾ ਦਾ ਨਾਂ ਹੀ ਦੱਸਿਆ ਹੈ, ਇਹ ਨਾਂ ਹੈ,
ਅੱਛਾ मेरे मामे का ये नाम है, ਅੱਛਾ इस फलानी जगह मेरे नानके हैं, फलाना मेरा भाई है, फलाना भाई है, ये मेरे चाचे हैं। ਅੱਛਾ उन्हें ना सारे दसे ਉਹਨੂੰ सिख ਨੂੰ। ਉਹਨੇ सिख ने फिर वो वीडियो च इतने उकाड़े भेजी थी। वो ਅੱਛਾ फिर उकाड़े थे, फिर राबता होया, राबते का पता करे साड़ी लगती है बहावलपुर बैठे हैं, अहमदपुर शर्की है। ਹੂੰ वो खुदा तेने कि उसने राबता कराया, फिर मेरे चाचे का पुत्र शहाद ਅੱਛਾ राबता उन्हें फिर इंटरव्यू लिया। कहना भाई, कहना गलबात ही नहीं कर रहे हो न्याणे, चलो नहीं कर रहे मैं ना कर, जिਉਂਦੇ ਰਹਿਣ। ਚਲੋ ਜੀ ਬਜ਼ੁਰਗੋ, ਸ਼ਾਇਦ ਹਾਂ ਤੁਹਾਡੀ ਇਹ ਵੀਡੀਓ ਵੇਖ ਕੇ ਉਹਨਾਂ ਦਾ ਦਿਲ ਕਰ ਪਵੇ ਆਪਣੇ ਵੱਡਿਆਂ ਨਾਲ ਗੱਲ ਕਰਨ ਨੂੰ, ਹਾਂ ਤੇ ਦਿਲ ਕਰਦਾ ਤੁਹਾਡਾ ਨਾਲ ਗੱਲ ਕਰਨ ਨੂੰ। ਸਾਡਾ ਤਾਂ ਕਰਦਾ ਰਹਾ, ਤੇਰਾ ਪਤਾ ਕਰੇ ਅਕਸਰ ਔਲਾਦ ਭਾਈ ਤਾਂ ਹੈ, ਫੋਨ ਤੇ ਇੱਕ ਹੀ ਹੈ ਨਾ। ਹੁਣ ਤਾਂ ਇੱਕ ਹੀ ਹੈ। ਉਹਨਾਂ ਦੀ ਵੀ ਬੜੀ ਵੱਡੀ ਨੇਕੀ ਹੈ ਜਿਨ੍ਹਾਂ ਨੇ ਚਲੋ ਤੁਹਾਡੇ ਭਰਾ ਨੂੰ ਮਾਰਿਆ ਨਹੀਂ, ਬਚਾ ਕੇ ਰੱਖਿਆ ਆਪਣੇ ਕੋਲ। ਨਹੀਂ ਮਾਰ ਉੱਥੇ ਸ਼ਹਿਰ 'ਚ ਕੋਈ ਬੰਦਾ ਨਹੀਂ ਮਾਰਿਆ, ਸਿਰਫ ਤੈਨੂੰ ਜਿਹੜਾ ਦੱਸਿਆ ਨਾ ਮੇਰਾ ਤਾਏ ਦੇ ਗੋਲੀ ਮਾਰੀ ਇਹਨੇ ਹੂੰ ਮਿਲਟਰੀ ਨੇ, ਉਸੇ ਨੇ ਮਾਰੀ ਹੈ। ਜਾਂ ਮੇਰਾ ਚਾਚਾ ਸ਼ਹੀਦ ਕਰਿਆ ਅੱਛਾ ਮਸਜਿਦ ਦੀ ਨਮਾਜ਼ ਪੜ੍ਹਦਾ ਅਸਰ ਦੀ। ਹੂੰ ਹੁਣ ਪਿੰਡ ਵੇਖਣ ਨੂੰ, ਆਪਣਾ ਉਹ ਸ਼ਹਿਰ ਵੇਖਣ ਨੂੰ। ਵੇਖਣ ਨੂੰ ਦਿਲ ਤਾਂ ਬਥੇਰਾ ਕਰਦਾ, ਬੋਲੇ ਕਿ ਪਛਾਣ। ਮੈਂ ਕਿਹਾ ਬਈ ਆਪਣਾ ਘਰ, ਹੂੰ ਆਪਣੀ ਮਸਜਿਦ, ਹੂੰ ਅਸੀਂ ਤਾਂ ਹੁਣ ਵੀ ਪਛਾਣ ਲਾਂਗੇ। ਚਲੋ ਬਜ਼ੁਰਗੋ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕੋਸ਼ਿਸ਼ ਕਰਾਂਗੇ, ਲੇਕਿਨ ਕੀ ਪਤਾ ਉਸ ਖਾਨਦਾਨ ਦੇ ਵਿੱਚੋਂ ਕਿਸੇ ਦਾ ਵੀ ਦਿਲ ਕਰਦਾ ਹੋਇਆ ਤੇ ਤੁਹਾਡੇ ਨਾਲ ਰਾਬਤਾ ਕਰਾਈਏ ਆਪਸ 'ਚ। ਹੁਣ ਹਰ ਪੰਜਾਬੀ ਦਾ, ਤੈਨੂੰ ਦੱਸਿਆ ਵੀ ਉੱਥੇ ਗਏ ਨੇ ਜਿਹੜੇ ਬੰਦੇ, ਹਾਂਜੀ, ਇੱਕ ਦੇ ਨਾਂ ਤਾਂ ਸਵਾਲ, ਸਵਾਲ, ਇੱਕ ਦਾ ਨਾਂ ਸੈਨਾ, ਸੈਨਾ, ਇੱਕ ਦਾ ਨਾਂ ਸਤਾਰ, ਸਤਾਰ। ਇਹ ਤਿੰਨੇ ਭਾਈ ਹੈ। ਅੱਛਾ, ਮੁੜ ਗਏ ਸੀ ਇੱਥੋਂ। ਹਾਂ ਉਹ ਹੈ ਸ਼ੇਖ। ਅੱਛਾ, ਹੈ ਸ਼ੇਖ ਬਰਾਦਰੀ, ਹਾਂ ਹੈ ਉਸੇ ਸ਼ਹਿਰ ਦੇ। ਉਸੇ ਸ਼ਹਿਰ ਦੇ, ਉਸੇ ਮਸਜਿਦ ਦੇ ਨਾਲ ਹੀ ਪਰਾਂ ਕਰਕੇ ਘਰ ਥਾ ਉਹਨਾਂ ਦਾ, ਉਹ ਆਪਣੇ ਘਰ ਹੀ ਚਲੇ ਗਏ। ਅੱਛਾ, ਵਾਪਸ ਚਲੇ ਗਏ ਸੀ। ਚਲੋ ਜੀ, ਅਗਰ ਤੁਹਾਡਾ ਭਤੀਜਾ ਰਾਬਤਾ ਕਰਦਾ ਤੁਹਾਡੇ ਨਾਲ ਤੇ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਨਾ ਹੋਇਆ, ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ ਸ਼ੇਖ ਬਰਾਦਰੀ ਦੇ, ਹਾਂ ਅਗਰ ਉਹਨਾਂ ਵਿੱਚੋਂ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਅਸੀਂ ਤੁਹਾਡੀ ਗੱਲ ਕਰਾਵਾਂਗੇ। ਹਾਂ ਤੇ ਜ਼ਰੂਰ ਬਾਕੀ ਗੱਲਾਂ ਵੀ ਤੁਸੀਂ ਪੁੱਛਣਾ ਕਿ ਮੇਰਾ ਭਰਾ ਕਿੱਦਾਂ ਦਾ ਸੀ, ਕਿਵੇਂ ਦਾ ਉਹਦਾ ਉੱਥੇ ਰਹਿਣ ਉਹਨਾਂ ਸਹਿਣ। ਉਹਨਾਂ ਨੇ ਤਾਂ ਦੱਸਿਆ ਹੈ ਵੀਡੀਓ ਤੇ, ਰਾਤ ਤੇਰਾ ਬਸ ਟਾਫੀਆਂ ਲੈ ਲੈਂਦਾ ਸੀ, ਰਾਤ ਤੇਰਾ ਬੂਹੇ ਤੇ ਬੈਠ ਜਾਂਦਾ, ਵੰਡੀ ਜਾਂਦਾ। ਉਹਨਾਂ ਦਾ ਭਗਵਾਨ ਨਾਂ ਰੱਖਿਆ ਦਾ ਉਹਨਾਂ ਨੇ। ਅੱਛਾ, ਉਹਦਾ ਨਾਮ ਭਗਵਾਨ ਰੱਖ ਦਿੱਤਾ ਸੀ? ਹਾਂ ਭਗਵਾਨ ਰੱਖਿਆ ਦਾ ਉਹਨਾਂ ਨੇ, ਭਰਾ ਤੁਹਾਡੇ ਦਾ। ਹਾਂ ਉਹਦੇ ਨਾਂ ਕੀ ਸੀ ਉਹਦਾ? ਤਾਸੀਮ। ਤਾਸੀਮ। ਹਾਂ ਅੱਛਾ ਬਾਬਾ ਜੀ, ਤੁਹਾਡੇ ਭਾਈ ਦਾ ਕਦੀ ਦਿਲ ਨਹੀਂ ਕੀਤਾ ਹੋਣਾ ਕਿ ਮੈਂ ਰਾਬਤਾ ਕਰਾਂ ਜਾਂ ਉਹਨਾਂ ਦਾ ਪਤਾ ਕਰਾਂ? ਨਹੀਂ, ਉਹਨੇ ਰਾਤ ਤੇਰਾ ਜਿਸਲੇ ਉਹਨੇ ਵਾਲਦਾ ਦਾ ਵੀ ਨਾਂ ਦੱਸਿਆ, ਸਾਰਾ ਕੁਝ ਦੱਸਿਆ ਉਸ ਵੀਡੀਓ ਵਾਲੇ ਨੂੰ, ਸਿੱਖ ਨੂੰ ਸਾਰੇ ਨਾਂ ਦੱਸੇ ਆ ਸਾਡੇ। ਅੱਛਾ, ਉਹ ਸਿੱਖ ਨੇ ਵੀਡੀਓ ਭੇਜੀ ਇੱਥੇ ਉਕਾੜੇ, ਸਾਡੀ ਭੈਣ ਦਾ ਨਾਂ ਦੀ, ਆਪਣੀ ਖਾਲਾਂ ਦਾ ਨਾਂ ਦੀ, ਮਾਮੇ ਦਾ ਨਾਂ ਦੀ, ਅੱਛਾ, ਤੇ ਆਪਣੇ ਚਾਚਿਆਂ ਦਾ ਨਾਂ ਦੀ, ਸਾਰਾ ਨਾਂ ਦੱਸਿਆ ਉਹਨੇ। ਤੁਹਾਨੂੰ ਕੀ ਲੱਗਦਾ ਭਰਾ ਤੁਹਾਡਾ ਕਿੱਦਾਂ ਦਾ ਬੰਦਾ ਸੀ? ਉਹਦਾ ਕੀ ਦਿਲ ਨਹੀਂ ਕੀਤਾ ਹੋਣਾ ਇੱਧਰ ਆਉਣ ਨੂੰ ਜਾਂ ਤੁਹਾਡੇ ਨਾਲ ਰਾਬਤਾ ਕਰਨ ਨੂੰ? ਉਹ ਤਾਂ ਰੋਂਦਾ ਹੀ ਮਰ ਗਿਆ, ਅੱਲਾ ਦੇ ਬੰਦੇ। ਉਹ ਤਾਂ ਬਸ ਇੱਕ ਮਜਬੂਰੀ ਨੂੰ ਰਹਿ ਗਿਆ। ਉਹ ਤਾਂ ਅਖੀਰ ਤੱਕ ਜਿਹੜਾ ਆਪਣੇ ਮਾਂ ਨੂੰ ਲੱਭਦਾ ਰਿਹਾ। ਮਾਂ ਨਾਲ ਬਹੁਤ ਪਿਆਰ ਸੀ? ਮਾਂ ਨਾਲ ਬੜਾ ਪਿਆਰ था, इतना कि प्यार था मां ਨੂੰ, ਮਾਂ ਦਾ ਨਾਲ ਇੱਕ ਘੜੀ ਨਹੀਂ ਤਾਂ ਵਿਸਦਾ ਹੁੰਦਾ। ਅੱਛਾ, ਤੇ ਕਿੱਥੇ ਮਾਂ ਪੁੱਤ ਦਾ ਉਜਾੜਿਆਂ ਨੇ ਇੱਕ ਦੂਜੇ ਤੋਂ ਦੂਰ ਕਰ ਦਿੱਤਾ। ਆਖਰੀ ਵਕਤ ਨਾ ਮਾਂ ਪੁੱਤ ਨੂੰ ਮਿਲ ਸਕੀ, ਨਾ ਪੁੱਤ ਮਾਂ ਨੂੰ ਮਿਲ ਸਕਿਆ, ਤੇ ਨਾ ਭਰਾ ਭਰਾ ਨੂੰ ਮਿਲ ਸਕੇ। ਕੋਈ ਤਸਵੀਰ ਆਈ ਉਹਨਾਂ ਦੀ ਕੋਈ ਤੁਹਾਡੇ ਵੱਲ? ਕੋਈ ਤਸਵੀਰ ਨਹੀਂ ਆਈ ਕਿ ਤੁਸੀਂ ਦੇਖ ਸਕੋ ਕਿ ਇਹ ਸੀ ਤੁਹਾਡਾ ਭਰਾ? ਨਹੀਂ, ਕੋਈ ਤਸਵੀਰ ਨਹੀਂ ਆਈ। ਫਿਰ ਮੈਨੂੰ ਕਹਿੰਦੇ ਰਹੇ, ਬੋਲੇ ਕਿ ਜੇ ਤੂੰ ਚਲਾ ਜਾਵੇਂ ਉਹਨੂੰ ਪਛਾਣ ਲਏਗਾ। ਮੈਂ ਆਖਿਆ ਜੇ ਜਿਉਂਦਾ ਆਇਆ ਤਾਂ ਮੈਂ ਉਹਨੂੰ ਪਛਾਣ ਲਵਾਂ। ਅੱਛਾ, ਕਹਿੰਦਾ ਕਿਵੇਂ ਪਛਾਣ ਲਏਗਾ? ਮੈਂ ਆਖਿਆ ਚਾਹੇ 9 ਸਾਲ ਦਾ ਥਾ ਉਹ, ਉਹਦਾ ਇੱਕ ਨਿਸ਼ਾਨ ਹੈ। ਕੀ ਨਿਸ਼ਾਨ ਸੀ ਉਹਦਾ? ਮੈਂ ਕਿਹਾ ਉਹਦੇ ਨਿਸ਼ਾਨ ਇਹ ਸੱਖ ਦੇ ਉੱਤੇ ਉਹਦਾ ਟੁੱਕ ਆਇਆ ਹੋਇਆ। ਅੱਛਾ, ਉਹਦਾ ਨਿਸ਼ਾਨ ਉੱਤੇ ਬਾਲ ਕੋਈ ਨਹੀਂ ਹੈ। ਅੱਧਾ ਇੱਧਰ ਹੈ, ਅੱਧੀ ਇੱਧਰ ਹੈ। ਆ ਬਾਲਾਂ ਵਾਲੀ ਜਗ੍ਹਾ ਅੱਧੀ ਇੱਧਰ ਹੈ, ਅੱਧੀ ਇੱਧਰ ਹੈ। ਇਹ ਬਚਪਨ ਦੇ ਸੱਟ ਲੱਗੀ ਸੀ? ਇਹ ਬਚਪਨ में ਉਹਨੂੰ ਸੱਟ ਲੱਗੀ ਹੋਈ। ਓਏ ਹੋਏ, ਤੁਹਾਡੇ ਤੋਂ ਛੋਟੇ ਸਨ ਉਹ? ਮੇਰੇ ਤੋਂ ਛੋਟੇ। ਤੁਹਾਡੇ ਤੋਂ ਵੱਡੇ ਭਾਈ ਫੌਤ ਹੋ ਗਏ ਨੇ?
ਨਹੀਂ ਮੈਥੋਂ ਵੱਡੇ ਭਾਈ ਤਾਂ ਫੌਤ ਹੈ, ਮੇਰੇ ਤੋਂ ਛੋਟੇ ਹੀ ਫੌਤ ਹੋਏ ਆ ਤਿੰਨੇ। ਅੱਛਾ, ਤੁਹਾਡੇ ਤੋਂ ਤੁਸੀਂ ਸਭ ਨੂੰ ਵੱਡੇ ਸੀ? ਮੈਂ ਸਾਰਿਆਂ ਨਾਲੋਂ ਵੱਡਾ। ਅੱਛਾ। ਓਏ ਹੋਏ, ਦੇਖੋ ਜੀ ਉਜਾੜੇ ਨੇ ਕੀ ਕੁਛ ਕਰ ਦਿੱਤਾ। ਮਾਵਾਂ ਦੇ ਪੁੱਤ ਅਲਹਿਦਾ ਹੋ ਗਏ, ਕੁਛ ਹਿੰਦੁਸਤਾਨ ਰਹਿ ਗਏ, ਕੋਈ ਪਾਕਿਸਤਾਨ ਆ ਗਏ। ਬੜੀ ਦਰਦਨਾਕ ਕਹਾਣੀ ਬਜ਼ੁਰਗੋ। ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤੁਹਾਡਾ ਜ਼ਰੂਰ, ਤੁਹਾਡੇ ਦਿਲ ਦੀ ਹਸਰਤ ਜਿਹੜੀ ਹੈ ਨਾ ਕਿ ਮੇਰੇ ਖਾਨਦਾਨ ਨਾਲ ਰਾਬਤਾ ਹੋ ਜੇ, ਉਹ ਜ਼ਰੂਰ ਇਨਸ਼ਾਅੱਲਾ ਪੂਰੀ ਕਰਾਵਾਂਗੇ। ਤੇ ਇਹ ਜਿਹੜੇ ਸੁਣ ਰਹੇ ਨੇ, ਵੀਡੀਓ ਦੇਖ ਰਹੇ ਨੇ, ਸ਼ੇਅਰ ਕਰਿਓ, ਉਸ ਖਾਨਦਾਨ ਤੱਕ ਜਾਵੇ ਜਿਨ੍ਹਾਂ ਦੀ ਬਜ਼ੁਰਗ ਗੱਲ ਕਰਦੇ ਨੇ। ਤੇ ਜਿਹੜੇ ਸ਼ੇਖ ਖਾਨਦਾਨ ਉੱਥੇ ਰਹਿੰਦੇ ਨੇ ਉਹ ਵੀ ਇਹਨਾਂ ਨਾਲ ਰਾਬਤਾ ਕਰਨ। ਤੁਸੀਂ ਪਛਾਣ ਲਓਗੇ ਅਗਰ ਸ਼ੇਖਾਂ ਨੇ ਰਾਬਤਾ ਹਾਂ ਕੀਤਾ? ਉਹਨਾਂ ਨੂੰ ਮੈਂ ਪਛਾਣ ਲਵਾਂ। ਅੱਛਾ, ਸਹੀ। ਤਿੰਨੇ ਭਾਈਆਂ ਨੂੰ ਪਛਾਣ ਲਵਾਂ। ਵਾਹ ਜੀ ਵਾਹ, ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਾ। ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਤੇ ਤੁਹਾਡਾ ਰਾਬਤਾ ਹੋ ਜਾਏ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।